ਲਾਹੌਰ ਦੀਆਂ ਜੁੱਤੀਆਂ ਵੈਸੇ ਬਹੁਤ ਫੇਮਸ ਹੈ ਸਾਡੇ ਅੰਮ੍ਰਿਤਸਰ। ਹਰ ਤਰ੍ਹਾਂ ਦਾ ਜਿਹੜੀ ਸਹੂਲਤ ਯਾਤਰੀ ਨੂੰ ਮਿਲ ਰਹੀ ਹੈ ਤੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ। ਅਸੀਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਸੀਗਾ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂਗਾ। ਭਾਰਤ ਸਮੇਤ ਦੁਨੀਆ ਭਰ ਤੋਂ ਜਦੋਂ ਵੀ ਸਿੱਖ ਯਾਤਰੀ ਲਾਹੌਰ ਆਉਂਦੇ ਨੇ ਤਾਂ ਇੱਥੋਂ ਦੇ ਤਾਰੀਖੀ ਮਕਾਮਾਂ ਦੀ ਸੈਰ ਜ਼ਰੂਰ ਕਰਦੇ ਨੇ ਤੇ ਉਸ ਤੋਂ ਬਾਅਦ ਆਪਣੇ ਪਿਆਰਿਆਂ ਲਈ ਕੋਈ ਨਾ ਕੋਈ ਤੋਹਫਾ ਵੀ ਖਰੀਦ ਕੇ ਲੈ ਕੇ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਵਾਸਤੇ ਇੰਡੀਆ ਤੋਂ ਜਿਹੜੇ ਯਾਤਰੀ ਪਾਕਿਸਤਾਨ ਆਏ ਨੇ, ਅੱਜ ਲਾਹੌਰ ਵਿੱਚ ਉਹਨਾਂ ਨੇ ਕਿਹੜੇ ਤਾਰੀਖੀ ਮਕਾਮਾਂ ਦੀ ਸੈਰ ਕੀਤੀ ਹੈ ਤੇ ਆਪਣੇ ਪਿਆਰਿਆਂ ਵਾਸਤੇ ਕੀ ਖਰੀਦਦਾਰੀ ਕੀਤੀ ਹੈ, ਆਓ ਇਹ ਸਾਰੀ ਤਫਸੀਲ ਜਾਣਦੇ ਹਾਂ। ਪਹਿਲੀ ਦਫਾ ਆਇਆ ਤੇ ਬੜਾ ਹੀ ਵਧੀਆ ਲੱਗਾ, ਬੜੀ ਮੁਹੱਬਤ ਮਿਲੀ, ਬੜੀ ਪਿਆਰ ਮਿਲਿਆ ਇੱਥੋਂ। ਤੇ ਅਸੀਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਸੀਗਾ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂਗਾ। ਚਲੋ 54 ਸਾਲ ਉਮਰ ਹੋ ਗਈ ਹੈ ਤੇ ਉਹ ਬਜ਼ੁਰਗਾਂ ਦੇ ਕਿਹਾ ਅੱਜ ਪੂਰਾ ਹੋ ਗਿਆ, 54 ਸਾਲ ਬਾਅਦ ਜੰਮ ਪਏ ਆ। ਤੇ ਇਹ ਹੁਣ ਚਲੋ ਅੱਜ ਮਾਰਕੀਟ ਸਾਨੂੰ ਨਹੀਂ ਮਿਲੀ ਖੁੱਲੀ ਤੇ ਅਸੀਂ ਇੱਥੇ ਸੁਣਦੇ ਹਾਂ ਬਜ਼ੁਰਗਾਂ ਕੋਲੋਂ ਅਨਾਰਕਲੀ ਬਾਜ਼ਾਰ ਬਾਰੇ ਸੁਣਦੇ ਹੁੰਦੇ ਸੀ, ਬੜਾ ਵਧੀਆ ਬਾਜ਼ਾਰ ਹੈ ਜੀ ਲਾਹੌਰ ਦਾ। ਤੇ ਕੋਈ ਨਹੀਂ, ਜ਼ਰੂਰ ਦੇਖਾਂਗੇ ਜੀ, ਘੁੰਮਾਂਗੇ ਫਿਰਾਂਗੇ, ਸ਼ਾਪਿੰਗ ਵੀ ਕਰਾਂਗੇ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਾਂਗੇ। ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਹਰ ਸਿੱਖ ਨਿਤ ਦੀ ਅਰਦਾਸ ਦੇ ਵਿੱਚ ਇਹ ਬੇਨਤੀ ਕਰਦਾ ਗੁਰੂ ਮਹਾਰਾਜ ਵੀ ਜਿਨ੍ਹਾਂ ਗੁਰਧਾਮਾਂ ਤੋਂ ਸਿੱਖਾਂ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰੇ ਵਾਸਤੇ ਅਰਦਾਸ ਕੀਤੀ ਜਾਂਦੀ ਹੈ। ਤੋ ਅਸੀਂ ਕਰਮਾਂ ਵਾਲੇ ਹਾਂ ਜੋ 300 ਦੇ ਕਰੀਬ ਜਿਹੜੇ ਇੱਥੇ ਅਸੀਂ ਅੱਜ ਆਏ ਹਾਂ ਤੇ ਆਪਣੇ ਵਿਛੜੇ ਗੁਰਧਾਮਾਂ ਦਰਸ਼ਨਦਾਰੇ ਕਰ ਰਹੇ ਹਾਂ ਤੇ ਸਾਨੂੰ ਬਹੁਤ ਆਓ ਭਗਤੀ ਹੋ ਰਹੀ ਹੈ ਤੇ ਪ੍ਰਬੰਧ ਵੀ ਬਹੁਤ ਵਧੀਆ, ਅੱਗੇ ਨਾਲੋਂ ਬਹੁਤ ਪ੍ਰਬੰਧਾਂ 'ਚ ਵੀ ਸੁਧਾਰ ਹੋਇਆ। ਪਹਿਲਾਂ ਵੀ ਵਧੀਆ ਸੀ ਤੇ ਜਿਸ ਤਰ੍ਹਾਂ ਨਨਕਾਣਾ ਸਾਹਿਬ ਹੋਰ ਵੀ ਸਰਾਵਾਂ ਬਣ ਗਈਆਂ ਨੇ ਤੇ ਹਰ ਤਰ੍ਹਾਂ ਦਾ ਜਿਹੜੀ ਸਹੂਲਤ ਯਾਤਰੀ ਨੂੰ ਮਿਲ ਰਹੀ ਹੈ ਤੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ। ਵੈਸੇ ਤਾਂ ਮਾਰਕੀਟ ਚਲੋ ਜਿੰਨੀ ਵੀ ਓਪਨ ਸੀਗੀ ਉੱਥੋਂ ਅਸੀਂ ਇਹ ਜੁੱਤੀਆਂ ਖਰੀਦੀਆਂ ਕਿਉਂਕਿ ਲਾਹੌਰ ਦੀਆਂ ਜੁੱਤੀਆਂ ਵੈਸੇ ਬਹੁਤ ਫੇਮਸ ਹੈ ਸਾਡੇ ਅੰਮ੍ਰਿਤਸਰ 'ਚ ਤੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ। ਜੁੱਤੀਆਂ ਹੋ ਗਈਆਂ, ਸੂਟ ਹੋ ਗਏ ਤੇ ਦੁਪੱਟੇ ਹੋ ਗਏ ਕਿਉਂਕਿ ਇੱਥੇ ਦੁਪੱਟੇ ਬਹੁਤ ਖੁੱਲੇ ਹੁੰਦੇ, ਕਾਫੀ ਨਾ ਪੂਰਾ ਲਾਈਕ ਕਵਰ ਕਰਕੇ ਲੈਂਦੇ ਆ, ਉਹ ਬਹੁਤ ਪਸੰਦ ਕੀਤੇ ਜਾਂਦੇ ਸਾਡੇ ਤੇ ਬਹੁਤ ਅੱਛੀ ਕੁਆਲਿਟੀ ਦੇ ਹੁੰਦੇ ਆ। ਸੋ ਅਸੀਂ ਕੁਝ ਤੇ ਸ਼ਾਪਿੰਗ ਕਰ ਲਈ ਹੈ, ਕੁਝ ਥੋੜਾ ਜਿਹਾ ਬਾਜ਼ਾਰ ਬੰਦ ਹੈ ਤੇ ਜੇ ਸ਼ਾਮ ਨੂੰ ਫਿਰ ਇੱਕ ਵਾਰੀ ਚੱਕਰ ਲਾ ਕੇ ਫਿਰ ਅਸੀਂ ਕਰਾਂਗੇ। ਪਰ ਇੱਥੇ ਦੀ ਜਿਹੜੀ ਕੁਆਲਿਟੀ ਹੈ ਜੁੱਤੀਆਂ ਦੀ ਉਹ ਕਿਤੇ ਹੋਰ ਲੱਭਦੀ ਨਹੀਂ, ਕਹਿੰਦੇ ਲਾਹੌਰ ਦੀ ਜੁੱਤੀ ਬਹੁਤ ਵਧੀਆ ਹੁੰਦੀ ਹੈ ਤੇ ਇੱਕ ਸਾਡੀ ਯਾਦ ਲਈ ਵੀ ਅਸੀਂ ਮੈਮਰੀ ਦੇ ਤੌਰ ਤੇ ਲੈ ਕੇ ਚੱਲੇ ਆ ਲਾਹੌਰੋਂ ਤੇ ਬਾਕੀ ਤਾਂ ਬਹੁਤ ਵਧੀਆ ਇੱਥੇ ਸਭ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਵਾਸਤੇ ਜਿਹੜੀਆਂ ਸੰਗਤਾਂ ਇੰਡੀਆ ਤੋਂ ਆਈਆਂ ਸਨ, ਅੱਜ ਉਹਨਾਂ ਨੇ ਜਿੱਥੇ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਉੱਥੇ ਮੱਥਾ ਟੇਕਿਆ ਤੇ ਉਸ ਦੇ ਨਾਲ ਜਿਹੜੀਆਂ ਇੱਥੇ ਅਹਿਮ ਜਗ੍ਹਾ ਨੇ, ਤਾਰੀਖੀ ਜਗ੍ਹਾ ਨੇ, ਜਿਸ ਤਰ੍ਹਾਂ ਸ਼ਾਹੀ ਕਿਲ੍ਹਾ ਉੱਥੋਂ ਦਾ ਵਿਜ਼ਿਟ ਕੀਤਾ ਹੈ। ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਕਿ ਸ਼ਾਪਿੰਗ ਕੀਤੀ ਹੈ। ਅਨਾਰਕਲੀ ਬਾਜ਼ਾਰ ਅੱਜ ਚੂੰਕਿ ਇਤਵਾਰ ਹੈ, ਲਾਹੌਰ ਦੇ ਤਮਾਮ ਬਾਜ਼ਾਰ ਬੰਦ ਨੇ, ਅਨਾਰਕਲੀ ਬਾਜ਼ਾਰ ਦੀਆਂ ਕੁਝ ਦੁਕਾਨਾਂ ਖੁੱਲੀਆਂ ਨੇ, ਉੱਥੋਂ ਹੀ ਮਹਿਮਾਨ ਜਿਹੜੇ ਆਏ ਨੇ ਕੁਝ ਇਹਨਾਂ ਨੇ ਖਰੀਦਦਾਰੀ ਕੀਤੀ। ਇਹਨਾਂ ਨੇ ਗੱਲ ਜੀ ਤੁਸੀਂ ਇਹ ਦੱਸੋ ਕਿ ਕਿਹੜੇ ਸ਼ਹਿਰ ਤੋਂ ਆਏ ਸੀ ਤੇ ਇੱਥੇ ਅਨਾਰਕਲੀ ਬਾਜ਼ਾਰ 'ਚ ਅੱਜ ਕੀ ਖਰੀਦਿਆ, ਕੈਸਾ ਲੱਗਾ? ਇੱਥੋਂ ਦੇ 8 ਦਿਨ ਹੋ ਗਏ ਨੇ ਤੁਹਾਨੂੰ ਪਾਕਿਸਤਾਨ ਆਇਆ, ਲੋਕਾਂ ਦਾ ਵਰਤਾਓ, ਲੋਕਾਂ ਦੀ ਪਿਆਰ ਮੁਹੱਬਤ, ਇੱਥੋਂ ਦੀਆਂ ਚੀਜ਼ਾਂ ਕੀ ਖਰੀਦ ਕੇ ਲੈ ਕੇ ਜਾ ਰਹੀਆਂ? मैं तो एक चुन्नी ली है जे शॉपिंग करांगे हौली हौली। बहुत अच्छा लगा, इतने प्यार मुहब्बत बहुत है, सेवा भी बहुत, सेवा की भावना बहुत है इत्थे दे लोकां च, सेवा भावना बहुत अच्छा लगा इत्थे। ਤੁਸੀਂ ਥੋੜਾ ਜਿਹਾ ਦੱਸੋ ਜੀ, ਤੁਸੀਂ ਕਿਹੜੀ ਥਾਂ ਤੋਂ ਆਏ ਹੋ ਔਰ ਇੱਥੋਂ ਦੀਆਂ ਕਿਹੜੀਆਂ ਚੀਜ਼ਾਂ ਨੇ ਲਾਹੌਰ ਦੀਆਂ ਜਿਹੜੀਆਂ ਤੁਸੀਂ ਸਮਝਦੇ ਹੋ ਕਿ ਜ਼ਿਆਦਾ ਅੱਛੀਆਂ ਨੇ ਔਰ ਜਿਹੜੀਆਂ ਲੈ ਕੇ ਸੁਗਾਤ ਦੇ ਤੌਰ ਤੇ ਲੈ ਕੇ ਜਾਣੀਆਂ ਚਾਹੀਦੀਆਂ? ਅਸੀਂ ਗੁਰਦਾਸਪੁਰ ਤੋਂ, ਜ਼ਿਲ੍ਹਾ ਗੁਰਦਾਸਪੁਰ ਪੰਜਾਬ ਤੋਂ ਆਏ ਆ ਤੇ ਸਾਨੂੰ ਤੇ ਅਨਾਰਕਲੀ ਬਾਜ਼ਾਰ ਦੇ ਵਿੱਚ ਬੱਚਿਆਂ ਨੇ ਕਿਹਾ ਹੈ ਕਿ ਬਹੁਤ ਵਧੀਆ ਡਰੈਸਿਸ ਮਿਲਦੀਆਂ ਵਾ ਤੇ ਅਸੀਂ ਵੇਖਣ ਵਾਸਤੇ ਆਏ ਤੇ ਪਰ ਅਨਾਰਕਲੀ ਬਾਜ਼ਾਰ ਉਹਦਾ ਬੰਦ ਹੋਣ ਕਰਕੇ ਅਜੇ ਅਸੀਂ ਦੁਪੱਟਿਆਂ ਦੀ ਸ਼ਾਪਿੰਗ ਕੀਤੀ ਆ। ਅਜੇ ਅਸੀਂ ਹੋਰ ਸ਼ਾਪਿੰਗ ਕਰਾਂਗੇ ਤੇ ਫਿਰ ਦੇਖਾਂਗੇ ਵੀ ਕੀ ਕੁਝ ਸਾਨੂੰ ਇਸ ਬਾਜ਼ਾਰ 'ਚ ਮਿਲ ਸਕਦਾ ਵਾ। ਜੀ ਤੁਸੀਂ ਥੋੜਾ ਜਿਹਾ ਦੱਸੋ ਕਿ कैसा लगा है लोगों का इथों का? थोड़ा जिहा इधर हो जाओ जरा। बहुत वधिया लगा जी, इथों का मेल मिलाप, प्यार मुहब्बत बहुत वधिया, लोगों का सुभाग बहुत वधिया, मिल के बहुत वधिया लगा। ਜਿਹੜਾ ਆਮ ਤੌਰ ਤੇ ਅਸੀਂ ਫਿਲਮਾਂ ਜਾਂ ਡਰਾਮਿਆਂ 'ਚ ਵੇਖਦੇ ਆ ਕਿ ਜਿਸ ਤਰ੍ਹਾਂ ਦਾ ਫਿਲਮਾਂ ਵਾਲੇ ਦੋਨਾਂ ਦੇਸ਼ਾਂ ਨੂੰ ਦਿਖਾਉਂਦੇ ਨੇ ਕਿ ਜਦੋਂ ਬਾਰਡਰ ਕ੍ਰਾਸ ਕਰਕੇ ਤੁਸੀਂ ਇੱਧਰ ਆਏ ਸੀ, ਹੁਣ 8 ਦਿਨਾਂ ਇੱਥੇ ਲੋਕਾਂ ਦਾ ਰਹੇ ਹੋ ਤੇ ਫਿਲਮਾਂ ਵਾਲਾ ਪਾਕਿਸਤਾਨ ਤੇ ਓਰੀਜਨਲ ਵਾਲਾ ਫਿਲਮਾਂ 'ਚ ਰਹਿ ਗਿਆ, ਪਰ ਇੱਥੇ ਤਾਂ ਜੋ ਲੋਕਾਂ ਨੂੰ ਮੇਲ ਮਿਲਾਪ ਆ ਉਹ ਬਹੁਤ ਵਧੀਆ, ਬਹੁਤ ਪਿਆਰ ਮੁਹੱਬਤ ਮਿਲਿਆ। ਜਿਸ ਤਰ੍ਹਾਂ ਕਿ ਲੋਕ ਆਉਂਦੇ ਨੇ ਖਰੀਦਦਾਰੀ ਕਰਦੇ ਨੇ, ਇਸੇ ਤਰ੍ਹਾਂ ਜਿਹੜੇ ਸਾਡੇ ਇੱਥੋਂ ਦੇ ਦੁਕਾਨਦਾਰ ਨੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਇੱਥੇ ਮਹਿਮਾਨ ਆਏ ਨੇ ਉਹਨਾਂ ਦੇ ਨਾਲ ਇੱਕ ਮੁਹੱਬਤ ਕੀਤੀ ਜਾਏ, ਮੁਨਾਸਬ ਜਿਹੜੀਆਂ ਕੀਮਤਾਂ ਲਈ। ਇਹ ਸਾਡੇ ਨਾਲ ਇੱਕ ਵੀਰ ਮੌਜੂਦ ਨੇ। ਤਾਂ ਜੀ ਤੁਸੀਂ ਇਹ ਥੋੜ੍ਹਾ ਜਿਹਾ ਦੱਸੋ ਕਿ ਜਦੋਂ ਅਸੀਂ ਮੁਕਾਮੀ ਆਉਂਦੇ ਹਾਂ ਖਰੀਦ, ਸਾਡੇ ਵਾਸਤੇ ਤਾਂ ਚਲੋ ਤੁਸੀਂ ਹੋਇਆ ਕਿ ਜੋ ਮਰਜ਼ੀ ਰੇਟ ਲਾ ਲਿਆ, ਜਦੋਂ ਮਹਿਮਾਨ ਆਉਂਦੇ ਨੇ ਖਾਸ ਤੌਰ 'ਤੇ ਸਿੱਖ ਵੀਰ ਆਉਂਦੇ ਨੇ, ਭੈਣਾਂ ਆਉਂਦੀਆਂ ਨੇ, ਇਹਨਾਂ ਦੇ ਨਾਲ ਕੀ
ਭੇਦਭਾਵ ਕਰਦੇ ਹੋ? ਇਹਨਾਂ ਨੇ ਕੋਸ਼ਿਸ਼ ਇਹੀ ਕਰੀ ਦੀ ਹੈ ਕਿ ਇਹਨਾਂ ਨੂੰ ਕੋਈ ਥੋੜੀ ਜਿਹੀ ਰਹਿਤ ਦੇਈਏ ਕਿ ਇਹ ਦੁਬਾਰਾ ਵੀ ਆਣ ਇਹਨਾਂ ਨੂੰ ਉਹ ਜਾ ਕੇ ਸਾਨੂੰ ਯਾਦ ਕਰਨ ਕਿ ਯਾਰ ਅਸੀਂ ਕੋਈ ਚੀਜ਼ ਲੈ ਕੇ ਆਏ ਹਾਂ, ਕੋਈ ਚੰਗੀ ਚੀਜ਼ ਲੈ ਕੇ ਆਏ ਹਾਂ, ਉਹ ਰਹਿਤ ਲੈ ਕੇ ਆਏ ਹਾਂ। ਔਰ ਇਹਨਾਂ ਨੂੰ ਉੱਥੋਂ ਵੀ ਉੱਥੋਂ ਨਾਲੋਂ ਜ਼ਿਆਦਾ ਇੱਥੇ ਰਹਿਤ ਇਹਨਾਂ ਨੂੰ ਦਿੱਤੀ ਹੈ ਜੀ, ਆਪਣੇ ਇੱਥੋਂ ਨਾਲੋਂ ਜ਼ਿਆਦਾ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਇਹਨਾਂ ਦੀ ਗੱਲ ਸੁਣੀ ਵੀ ਇਹ ਚੀਜ਼ ਹੈ ਕਿ ਬਹੁਤ ਸਾਰੇ ਜਿਹੜੇ ਇੱਥੇ ਲੋਕ ਨੇ ਉਹ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਇੱਕ ਤਾਂ ਕਿ ਇੱਥੋਂ ਜਦੋਂ ਉਹ ਚੀਜ਼ਾਂ ਲੈ ਕੇ ਜਾਣ ਇਹਨਾਂ ਨੂੰ ਯਾਦ ਰਵੇ। ਤੇ ਇਸੇ ਤਰ੍ਹਾਂ ਜਿਹੜੇ ਮਹਿਮਾਨ ਆਏ ਨੇ ਇਹ ਆਪਣੀ ਯਾਤਰਾ ਮੁਕੰਮਲ ਕਰਕੇ ਕੱਲ ਪਰਸੋਂ 30 ਜੂਨ ਨੂੰ ਵਾਹਗਾ ਬਾਰਡਰ ਦੇ ਰਸਤੇ ਹੀ ਵਾਪਸ ਆਪਣੇ ਮੁਲਕ ਚਲੇ ਜਾਣਗੇ।